ਲਓ ਦੋਸਤੋ, ਮੈਂ ਸੋਚਿਆ ਕਿਉਂ ਨਾ ਮੌਸਮ ਇੰਜੋਏ ਕਰੀਏ। ਕੀ ਪਤਾ ਅਗਰ ਸਰਦੀ ਕਦੋਂ ਆਉਣੀ ਆ, ਪਹਿਲੇ ਚੀਜ਼ਾਂ ਦਾ ਟੇਸਟ ਵੇਖ ਲਈਏ ਕਿੱਥੇ ਸਹੀ ਚੀਜ਼ਾਂ ਨੇ, ਉੱਥੇ ਫਿਰ ਜਾ ਕੇ ਇੰਤਖਾਬ ਕੀਤਾ ਜਾਏ ਦੁਬਾਰਾ ਖਾਣ ਦਾ। ਨਾਜ਼ਰੀਨ, ਅੱਜ ਅਸੀਂ ਬੜੇ ਸਰੇਰਾ ਅਸੀਂ ਸੋਚਿਆ ਕਿ ਕਿਉਂ ਨਾ ਸੂਪ ਪੀਤਾ ਜਾਏ। ਸਰੇਰਾ ਆ ਗਿਆ। ਸਰੇਰਾ ਆ ਕੇ ਜਨਾਬ ਸੂਪ ਦਾ ਆਰਡਰ ਕੀਤਾ ਅਤੇ ਸਾਨੂੰ ਉਹਨਾਂ ਨੇ ਕੱਪਾਂ ਦੇ ਵਿੱਚ ਪਾਣੀ ਦੇ ਦਿੱਤਾ। ਅਸੀਂ ਸਮਝਿਆ ਕਿ ਸ਼ਾਇਦ ਇਹ ਉਹ ਸੂਪ ਹੈ ਜਿਹੜਾ ਪਾਣੀ ਦੇ ਤੌਰ 'ਤੇ ਇਸਤੇਮਾਲ ਹੋਏ। ਮੇਰੇ ਦੋਸਤ ਕਹਿੰਦੇ ਯਾਰ ਆਰਡਰ ਕੀ ਕਰ ਬੈਠੇ ਹਾਂ, ਅਸੀਂ ਤਾਂ ਸੂਪ ਦਾ ਆਰਡਰ ਕੀਤਾ ਅਤੇ ਇਹਨਾਂ ਨੇ ਕੱਪਾਂ 'ਚ ਪਾਣੀ ਦੇ ਦਿੱਤਾ। ਫਿਰ ਸਾਨੂੰ ਪਤਾ ਲੱਗਾ ਕਿ ਕੱਪਾਂ 'ਚ ਪਾਣੀ ਇਸ ਲਈ ਕਿ ਕੱਪ ਠੰਡੇ ਨਾ ਹੋਣ, ਤਾਂ ਕਿ ਸੂਪ ਤੁਹਾਡਾ ਜਲਦੀ ਠੰਡਾ ਨਾ। ਸੂਪ ਆਇਆ ਅਤੇ ਭਾਅ ਜੀ ਸੂਪ ਅਸੀਂ ਕਿਹਾ ਬਹੁਤਾ ਮੈਂ ਪਾਵਾਂਗਾ, ਦੂਸਰੇ ਨੇ ਕਿਹਾ ਉਸ ਤੋਂ ਜ਼ਿਆਦਾ ਮੈਂ ਪਾਵਾਂਗਾ। ਉਹਨਾਂ ਨੇ ਜੱਬ ਮੁਕਾਉਣ ਲਈ ਭਾਅ ਜੀ ਉਹ ਵੇਟਰ ਨੇ ਖੁਦ ਸਰਵ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਬੜੇ ਤਰੀਕੇ ਨਾਲ ਸਾਰਿਆਂ ਨੂੰ ਬਰਾਬਰ ਪਾਇਆ। ਮੈਂ ਪਹਿਲਾਂ ਚੁਸਕਾ ਜਦੋਂ ਲਾਇਆ ਤਾਂ ਮੇਰੀ ਜ਼ੁਬਾਨ ਸੜੀ, ਨਾਲ ਮੈਨੂੰ ਮਜ਼ਾ ਆਇਆ। ਮੈਂ ਕਿਹਾ ਲੈ ਵੀ, ਮੈਂ ਬੇਲੀ ਨੂੰ ਦੱਸਿਆ ਅਤੇ ਬੜਾ ਮਜ਼ੇਦਾਰ ਹੈ ਜਨਾਬ। ਨਾਲ ਹੀ ਅਸੀਂ ਆਰਡਰ ਕਰ ਦਿੱਤਾ ਚਿਕਨ ਡਾਕੇ ਦਾ। ਚਿਕਨ ਡਾਕਾ ਜਦੋਂ ਆਇਆ, ਨਾਲ ਮੈਂ ਇੱਕ ਆਰਡਰ ਕੀਤਾ ਸੀ ਗਾਰਲਿਕ ਨਾਨ ਦਾ। ਮੈਂ ਕਿਹਾ ਕਿਉਂ ਨਾ ਚਿਕਨ ਡਾਕੇ ਦੇ ਨਾਲ ਹਲਕਾ ਹਲਕਾ ਨਾਨ ਵੀ ਖਾਧਾ ਜਾਏ, ਕਿਉਂਕਿ ਮੈਨੂੰ ਪਤਾ ਸੀ ਮੈਂ ਚਿਕਨ ਡਾਕੇ ਦੇ ਨਾਲ ਰੱਜਣਾ ਨਹੀਂ। ਨਾਨ ਨਹੀਂ ਹੈ ਜਿਹੜੇ ਸਾਨੂੰ ਬਣ ਪਾਉਣਾ। ਨਾਨ ਵੇਖ ਕੇ ਦੂਸਰਿਆਂ ਦੇ ਮੂੰਹ 'ਚ ਵੀ ਪਾਣੀ ਆ ਗਿਆ। ਲਓ ਜੇ ਅਸੀਂ ਖਾਣਾ ਖਤਮ ਕੀਤਾ ਅਤੇ ਉਹਨਾਂ ਨੇ ਹੱਥ ਧੋਣ ਵਾਸਤੇ ਫੁੱਲ ਪਾ ਕੇ ਪਾਣੀ ਲਿਆ ਦਿੱਤਾ। ਜਦੋਂ ਪਾਣੀ ਆ ਗਿਆ ਹੱਥ ਧੋਣ ਵਾਸਤੇ ਤਾਂ ਸਾਰੇ ਹੈਰਾਨ ਹੋ ਗਏ ਕਿ ਐਡਾ ਅਦਬ ਵਾਲਾ ਪਾਣੀ ਕਿਹੜਾ। ਬਾਅਦ 'ਚ ਮੈਂ ਦੱਸਿਆ ਭਾਈ ਇਹਦੇ ਵਿੱਚ ਹੱਥ ਧੋਵੋ।